ਇਸੇ ਪੁਲਿਸ ਨੇ ਖਹਿਰਾ ਚੱਕ ਲਿਆ ਤਾਂ ਉਹ ਸਹੀ ਹੈ, ਜੇਕਰ ਤੁਹਾਡਾ ਵਿਧਾਇਕ ਦਾ ਜੀਜਾ ਚੱਕ ਲਿਆ ਤੇ ਉਹ ਪੁਲਿਸ ਗਲਤ ਹੈ। ਇਹ ਕਿਵੇਂ ਹੋ ਸਕਦਾ ਕਿ ਸਰਕਾਰਾਂ ਦਾ ਕੰਮ ਇਹ ਦੇਖਣਾ ਹੁੰਦਾ ਹੈ ਕਿ ਜਦੋਂ ਵੀ ਕੋਈ ਕੰਮ ਹੋਊਗਾ ਉਹਦਾ ਮੈਸੇਜ ਕੀ ਜਾਊਗਾ, ਕਿ ਸਰਕਾਰ ਨੇ ਉਸ ਮੈਸੇਜ ਦਾ ਖਿਆਲ ਰੱਖਿਆ ਵਾ। ਤਰਨਤਾਰਨ ਦੇ ਵਿੱਚ ਐਸਐਸਪੀ ਨੇ ਜਿਹੜੇ ਗੁਰਮੀਤ ਚੌਹਾਨ, ਉਹਨਾਂ ਨੇ 9 ਟਿੱਪਰ, 1 ਇਨੋਵਾ ਗੱਡੀ, 1 ਮੋਟਰਸਾਈਕਲ ਤੇ 1 ਪੋਪਲੇਨ ਮਸ਼ੀਨ ਬਰਾਮਦ ਕਰਕੇ 13 ਵਿਅਕਤੀਆਂ ਨੂੰ ਕਾਬੂ ਕੀਤਾ ਸੀ, ਜਿਨ੍ਹਾਂ ਦੇ ਵਿੱਚ ਇੱਕ ਵਿਧਾਇਕ ਦਾ ਰਿਸ਼ਤੇਦਾਰ ਯਾਨੀ ਕਿ ਮਨਜਿੰਦਰ ਸਿੰਘ ਲਾਲਪੁਰਾ ਦਾ ਜੀਜਾ ਉਹ ਵੀ ਸ਼ਾਮਲ ਸੀਗਾ। ਮਨਜਿੰਦਰ ਸਿੰਘ ਲਾਲਪੁਰਾ ਕੀ ਕਹਿ ਰਹੇ ਆ, ਉਹ ਕਹਿੰਦੇ ਕਿ ਤੂੰ ਆਪਦੀ ਵਰਦੀ ਲਾ ਤੇ ਮੈਂ ਆਪਦੀ ਵਿਧਾਇਕੀ ਛੱਡਦਾ, ਫੇਰ ਦੇਖਦੇ ਹਾਂ ਕੀ ਇਹ ਵਿਧਾਇਕ ਦੀ ਭਾਸ਼ਾ ਵਾ। ਤੁਸੀਂ ਖੁਦ ਕਹਿੰਦੇ ਸੀਗੇ ਕਿ ਅਸੀਂ ਨਜਾਇਜ਼ ਮਾਈਨਿੰਗ ਰੋਕਾਂਗੇ ਤੇ ਅੱਜ ਨਜਾਇਜ਼ ਮਾਈਨਿੰਗ ਦੇ ਵਿੱਚ ਤੁਹਾਡੇ ਰਿਸ਼ਤੇਦਾਰ ਦਾ ਨਾਂ ਬੋਲਿਆ ਤੇ ਉਸ ਮਾਮਲੇ ਦੇ ਵਿੱਚ ਜਾਂਚ ਕਰਵਾਉਣ ਦੀ ਬਜਾਏ, ਇੱਕ ਐਗਜ਼ਾਮਪਲ ਸੈੱਟ ਕਰਨ ਦੀ ਬਜਾਏ ਤੁਸੀਂ ਆ ਗਏ ਹੋ ਸੋਸ਼ਲ ਮੀਡੀਆ ਤੇ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਮਾਨ ਸਰਕਾਰ ਤੇ ਰਾਜਪਾਲ ਯਾਨੀ ਕਿ ਪੰਜਾਬ ਦੇ ਗਵਰਨਰ ਦੇ ਵਿਚਾਲੇ ਸ਼ੁਰੂ ਹੋਣ ਜਾ ਰਹੇ ਇੱਕ ਨਵੇਂ ਅਧਿਆਏ ਦੇ ਬਾਰੇ। ਪੰਜਾਬੀ ਰੇਡੀਓ USA ਤੇ ਬਹੁਤ ਸਮਾਂ ਪਹਿਲਾਂ ਇੱਕ ਰਿਪੋਰਟ ਕੀਤੀ ਸੀ ਜਿਹਦੇ ਵਿੱਚ ਇਹ ਗੱਲ ਕਹੀ ਗਈ ਸੀ ਸਾਫ਼ ਤੌਰ ਤੇ ਕਿ ਇਸ ਗਵਰਨਰ ਨੇ ਪੰਜਾਬ ਸਰਕਾਰ ਨੂੰ ਟਿਕਣ ਨਹੀਂ ਦੇਣਾ। ਹੁਣ ਜਿਹੜਾ ਨਵਾਂ ਐਪੀਸੋਡ ਸ਼ੁਰੂ ਹੋਣ ਜਾ ਰਿਹਾ ਉਹ VC ਦੀਆਂ ਨਿਯੁਕਤੀਆਂ ਤੋਂ ਬਾਅਦ ਜਾਂ ਪੰਜਾਬ ਦੇ ਕਰਜ਼ੇ ਤੋਂ ਬਾਅਦ ਹੁਣ ਇੱਕ ਨਵਾਂ ਐਪੀਸੋਡ ਸ਼ੁਰੂ ਹੋਣ ਜਾ ਰਿਹਾ ਪੰਜਾਬ ਸਰਕਾਰ ਤੇ ਗਵਰਨਰ ਦੇ ਦਰਮਿਆਨ। ਉਹ ਐਪੀਸੋਡ ਹੈ ਤਰਨਤਾਰਨ ਦੇ SSP ਦੇ ਤਬਾਦਲੇ ਦਾ, ਜਿਹਦੇ ਵਿੱਚ ਮਨਜਿੰਦਰ ਸਿੰਘ ਲਾਲਪੁਰਾ ਜਿਹੜਾ ਕਿ ਸਰਕਾਰ ਦਾ ਵਿਧਾਇਕ ਆ ਉਹ ਘਿਰਦਾ ਹੈ। ਪੂਰਾ ਮਾਮਲਾ ਕੀ ਹੈ ਤੇ ਦੋਨਾਂ ਧਿਰਾਂ ਦੇ ਵੱਲੋਂ, ਕਿਉਂਕਿ ਅਪਰੋਚ ਜਿਹੜੀ ਗਵਰਨਰ ਦੀ ਹੈ ਨਾ ਉਹ ਵੀ ਉਹੇ ਜੀ ਨਹੀਂ ਹੈ ਜਿਹੜੀ ਪਹਿਲੇ ਰਾਜਪਾਲਾਂ ਦੀ ਜਾਂ ਗਵਰਨਰਾਂ ਦੀ ਰਹੀ ਹੈ ਸਰਕਾਰ ਦੇ ਪ੍ਰਤੀ। ਉਹ ਵੀ ਬਹੁਤ ਜ਼ਿਆਦਾ ਹਰੇਕ ਗੱਲ ਨੂੰ ਮੀਨ ਮੇਕ ਕਰਕੇ ਕੱਢਦੇ ਨੇ। ਸੋ ਇਸ ਪੂਰੀ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਸ ਨੁਕਤੇ ਦੇ ਆਧਾਰ ਤੇ ਗਵਰਨਰ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਤੇ ਦੂਜੀ ਗੱਲ ਹੈ ਕਿ ਪੰਜਾਬ ਸਰਕਾਰ ਤੋਂ ਕੁਤਾਹੀ ਕਿੱਥੇ ਹੋਗੀ। ਤੀਜੀ ਗੱਲ ਕਿ ਸਰਕਾਰਾਂ ਦਾ ਕੰਮ ਇਹ ਦੇਖਣਾ ਹੁੰਦਾ ਹੈ ਕਿ ਜਦੋਂ ਵੀ ਕੋਈ ਕੰਮ ਹੋਊਗਾ ਉਹਦਾ ਮੈਸੇਜ ਕੀ ਜਾਊਗਾ, ਕਿ ਸਰਕਾਰ ਨੇ ਉਸ ਮੈਸੇਜ ਦਾ ਖਿਆਲ ਰੱਖਿਆ ਵਾ, ਉਸ ਮੈਸੇਜ ਨੂੰ ਧਿਆਨ ਦੇ ਵਿੱਚ ਰੱਖਿਆ। ਤੇ ਜਿਹੜਾ ਬਿਊਰੋਕ੍ਰੇਸੀ ਦੇ ਨਾਲ ਟੱਸਲ ਦੀ ਇੱਕ ਗੱਲ ਹੈ ਉਹਦੇ ਤੇ ਗੱਲਬਾਤ ਕਰਾਂਗੇ ਤੇ ਇਹਦੇ ਨਾਲ ਨਾਲ ਲੰਘੇ ਦਿਨਾਂ ਦੇ ਵਿੱਚ ਕਿਹੜੇ ਵਿਧਾਇਕਾਂ ਦੇ ਪੁਆੜੇ ਪਏ ਰਹੇ, ਪੁਆੜੇ ਪਾਏ ਗਏ ਜਾਂ ਅਫਸਰਸ਼ਾਹੀ ਦੇ ਨਾਲ ਪੁਆੜੇ ਪਏ, ਉਹਦੇ ਤੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਪੰਜਾਬ ਦੇ ਰਾਜਪਾਲ ਤੋਂ। ਉਹ ਕਹਿਣਾ ਕੀ ਚਾਹੁੰਦੇ ਨੇ, ਉਹ ਕਹਿਣਾ ਚਾਹੁੰਦੇ ਨੇ ਕਿ ਅਸਲ ਦੇ ਵਿੱਚ ਜਿਹੜਾ ਤਰਨਤਾਰਨ ਦੇ SSP ਦਾ ਤਬਾਦਲਾ ਹੋਇਆ ਉਸ ਮਾਮਲੇ ਦੇ ਵਿੱਚ ਉਹਨਾਂ ਨੇ ਹੁਣ ਕਿਹਾ ਕਿ ਤੁਸੀਂ ਸਥਿਤੀ ਸਾਫ਼ ਕਰੋ, ਮੈਨੂੰ ਰਿਪੋਰਟ ਭੇਜੋ, ਯਾਨੀ ਕਿ ਤੱਥ ਸਾਰੀ ਖਬਰ ਦਾ ਇਹੀ ਹੈ। ਹੁਣ ਤਰਨਤਾਰਨ ਦੇ ਵਿੱਚ ਕੀ ਹੋਇਆ ਸੀ, ਅੱਗੇ ਵਧਣ ਤੋਂ ਪਹਿਲਾਂ ਇਹ ਜਾਣ ਲੈਂਦੇ ਹਾਂ। ਅਸਲ ਦੇ ਵਿੱਚ ਤਰਨਤਾਰਨ ਦੇ ਵਿੱਚ SSP ਨੇ ਜਿਹੜੇ ਗੁਰਮੀਤ ਚੌਹਾਨ, ਉਹਨਾਂ ਨੇ 9 ਟਿੱਪਰ, 1 ਇਨੋਵਾ ਗੱਡੀ, 1 ਮੋਟਰਸਾਈਕਲ ਤੇ 1 ਪੋਪਲੇਨ ਮਸ਼ੀਨ ਬਰਾਮਦ ਕਰਕੇ 13 ਵਿਅਕਤੀਆਂ ਨੂੰ ਕਾਬੂ ਕੀਤਾ ਸੀ, ਜਿਨ੍ਹਾਂ ਦੇ ਵਿੱਚ ਇੱਕ ਵਿਧਾਇਕ ਦਾ ਰਿਸ਼ਤੇਦਾਰ ਯਾਨੀ ਕਿ ਮਨਜਿੰਦਰ ਸਿੰਘ ਲਾਲਪੁਰਾ ਦਾ ਜੀਜਾ ਉਹ ਵੀ ਸ਼ਾਮਲ ਸੀਗਾ। ਉਹਨਾਂ ਨੇ ਕਿਹਾ ਕਿ ਇੱਕ ਰੂਟੀਨ ਆਪਰੇਸ਼ਨ ਸੀਗੀ, ਇਹਦੇ ਪਿੱਛੇ ਹੋਰ ਕੋਈ ਕਾਰਨ ਨਹੀਂ ਸੀ। ਇਹ ਵਿਵਾਦ ਤਰਨਤਾਰਨ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਟਵੀਟ ਤੋਂ ਸ਼ੁਰੂ ਹੋਇਆ। ਲਾਲਪੁਰਾ ਨੇ SSP ਤਰਨਤਾਰਨ ਤੇ ਦੋਸ਼ ਲਾਏ ਸਨ। ਇਸ ਦੇ ਨਾਲ ਹੀ SSP ਤਰਨਤਾਰਨ ਗੁਰਮੀਤ ਚੌਹਾਨ ਨੇ ਵੀ ਇਹਨਾਂ ਦੋਸ਼ਾਂ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਸੀਗਾ। ਉਹਨਾਂ ਨੇ ਕਿਹਾ ਸੀਗਾ ਕਿ ਕੋਈ ਵੀ ਦੋਸ਼ ਜਿਹੜੇ ਵਿਧਾਇਕ ਨੇ ਲਾਏ ਨੇ ਤਾਂ ਉਹਦਾ ਕੋਈ ਜਵਾਬ ਨਹੀਂ ਦੇ ਸਕਦੇ, ਇਸ ਸੰਬੰਧੀ ਉਹਨਾਂ ਦੇ ਸੀਨੀਅਰ ਅਧਿਕਾਰੀ ਹੀ ਕੁਝ ਕਹਿਣਗੇ। ਵਿਧਾਇਕ ਨੇ ਰਿਸ਼ਤੇਦਾਰ ਦੀ ਗ੍ਰਿਫਤਾਰੀ ਤੇ SSP ਨੇ ਦੱਸਿਆ ਕਿ ਪੁਲਿਸ ਨੂੰ ਰਾਤ ਨੂੰ ਸੂਚਨਾ ਮਿਲੀ ਸੀ ਕਿ ਭੇਲ ਢਾਈਵਾਲਾ ਦੇ ਵਿੱਚ ਨਜਾਇਜ਼ ਮਾਈਨਿੰਗ ਹੋਈ ਹੈ। ਜਦੋਂ ਪੁਲਿਸ ਉੱਥੇ ਗਈ, ਪੁਲਿਸ ਨੇ ਉੱਥੋਂ 13 ਜਣਿਆਂ ਨੂੰ ਹਿਰਾਸਤ ਦੇ ਵਿੱਚ ਲਿਆ। 9 ਟਿੱਪਰ, 1 ਇਨੋਵਾ ਗੱਡੀ ਤੇ 1 ਮੋਟਰਸਾਈਕਲ ਤੇ 1 ਪੋਪਲੇਨ ਬਰਾਮਦ ਕੀਤੀ ਤੇ 13 ਜਣਿਆਂ ਦੇ ਵਿੱਚੋਂ ਇੱਕ ਦੱਸਿਆ ਜਾਂਦਾ ਕਿ ਵਿਧਾਇਕ ਦਾ ਜੀਜਾ ਸੀਗਾ ਮਨਜਿੰਦਰ ਸਿੰਘ ਲਾਲਪੁਰਾ ਦਾ। ਹੁਣ ਇਸ ਮਾਮਲੇ ਦੇ ਵਿੱਚ ਗੁਰਮੀਤ ਚੌਹਾਨ ਦਾ ਹੋ ਗਿਆ ਤਬਾਦਲਾ, ਸਰਕਾਰ ਨੇ ਕਰ ਦਿੱਤਾ। ਔਰ ਇਸ ਮਾਮਲੇ ਦੇ ਵਿੱਚ ਮਨਜਿੰਦਰ ਸਿੰਘ ਲਾਲਪੁਰਾ ਕੀ ਕਹਿ ਰਹੇ ਆ, ਉਹ ਕਹਿੰਦੇ ਕਿ ਤੂੰ ਆਪਦੀ ਵਰਦੀ ਲਾ ਤੇ ਮੈਂ ਆਪਦੀ ਵਿਧਾਇਕੀ ਛੱਡਦਾ, ਫੇਰ ਦੇਖਦੇ ਹਾਂ ਕੀ ਇਹ ਵਿਧਾਇਕ ਦੀ ਭਾਸ਼ਾ ਵਾ। ਤੁਸੀਂ ਖੁਦ ਕਹਿੰਦੇ ਸੀਗੇ ਕਿ ਅਸੀਂ ਨਜਾਇਜ਼ ਮਾਈਨਿੰਗ ਰੋਕਾਂਗੇ ਤੇ ਅੱਜ ਨਜਾਇਜ਼ ਮਾਈਨਿੰਗ ਦੇ ਵਿੱਚ ਤੁਹਾਡੇ ਰਿਸ਼ਤੇਦਾਰ ਦਾ ਨਾਂ ਬੋਲਿਆ ਤੇ ਉਸ ਮਾਮਲੇ ਦੇ ਵਿੱਚ ਜਾਂਚ ਕਰਵਾਉਣ ਦੀ ਬਜਾਏ, ਇੱਕ ਐਗਜ਼ਾਮਪਲ ਸੈੱਟ ਕਰਨ ਦੀ ਬਜਾਏ ਤੁਸੀਂ ਆ ਗਏ ਹੋ ਸੋਸ਼ਲ ਮੀਡੀਆ ਤੇ। ਔਰ ਅਸੀਂ ਨਹੀਂ ਕਹਿੰਦੇ ਗੁਰਮੀਤ ਚੌਹਾਨ ਬੜੇ ਖਰੇ ਹੋਣਗੇ, ਅਸੀਂ ਨਹੀਂ ਕਹਿੰਦੇ ਕਿ ਗੁਰਮੀਤ ਚੌਹਾਨ ਦਾ ਕੋਈ ਕਸੂਰ ਨਹੀਂ ਹੋਣਾ, ਪਰ ਤੁਸੀਂ ਜਿਸ ਕਾਨੂੰਨ ਦੇ ਵਿੱਚ ਵਿਸ਼ਵਾਸ ਰੱਖਦੇ ਹੋ, ਜਿਸ ਕਾਨੂੰਨ ਨੂੰ ਮੰਨਦੇ ਹੋ ਔਰ ਉਹਦੀ ਸਹੁੰ ਖਾਂਦੇ ਹੋ, ਉਹਦੇ 'ਚ ਭਰੋਸਾ ਤਾਂ ਰੱਖੋ। ਜੇਕਰ ਇਸੇ ਪੁਲਿਸ ਨੇ ਖਹਿਰਾ ਚੱਕ ਲਿਆ ਤਾਂ ਉਹ ਸਹੀ ਹੈ, ਜੇਕਰ ਤੁਹਾਡਾ ਵਿਧਾਇਕ ਦਾ ਜੀਜਾ ਚੱਕ ਲਿਆ ਤੇ ਉਹ ਪੁਲਿਸ ਗਲਤ ਹੈ। ਇਹ ਕਿਵੇਂ ਹੋ ਸਕਦਾ? ਸੋ ਇਸ ਮਾਮਲੇ ਦੇ ਵਿੱਚ
ਗਵਰਨਰ ਸਾਹਿਬ ਲੈ ਰਹੇ ਨੇ ਇੰਟਰਸਟ, ਪਰ ਜਿਸ ਤਰੀਕੇ ਨਾਲ ਉਹ ਇੰਟਰਸਟ ਲੈ ਰਹੇ ਨੇ, ਜਿਸ ਤਰੀਕੇ ਨਾਲ ਉਹਨਾਂ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਮੈਨੂੰ ਇਸ ਬਾਬਤ ਰਿਪੋਰਟ ਦਿਓ, ਲੱਗਦਾ ਨਹੀਂਗਾ ਕਿ ਇਹ ਟਸਲ ਘਟਣ ਵਾਲੀ ਹੈ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਐਸਐਸਪੀ ਚੌਹਾਨ ਦੀ ਜਦੋਂ ਬਦਲੀ ਹੁੰਦੀ ਹੈ ਨਾ, ਤਾਂ ਉਹਨਾਂ 'ਤੇ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ। ਇਹ ਗੱਲ ਇੱਥੇ ਨੋਟ ਕਰਨ ਵਾਲੀ ਹੈ, ਕਿਉਂਕਿ ਆਮ ਤੌਰ 'ਤੇ ਐਸਾ ਪ੍ਰਚਲਨ ਨਹੀਂ ਹੁੰਦਾ ਪੁਲਿਸ ਮਹਿਕਮੇ ਦੇ ਵਿੱਚ, ਬਦਲੀਆਂ ਤਬਾਦਲੇ ਹੁੰਦੇ ਹੀ ਰਹਿੰਦੇ ਨੇ। ਔਰ ਜਿਹੜੀ ਅਸਲੀ ਗੱਲ 'ਤੇ ਆਪਾਂ ਆਉਣ ਲੱਗੇ ਹਾਂ ਕਿ ਐਸਐਸਪੀ ਦੀ ਬਦਲੀ ਨੇ ਸੁਨੇਹਾ ਕੀ ਦਿੱਤਾ। ਸਰਕਾਰਾਂ ਸੋਚਦੀਆਂ ਨੇ ਕਿ ਇਸ ਕੰਮ ਦੇ ਨਾਲ ਮੈਸੇਜ ਕੀ ਜਾਊਗਾ। ਐਸਐਸਪੀ ਦੀ ਬਦਲੀ ਨੇ ਸੁਨੇਹਾ ਦਿੱਤਾ ਕਿ ਸਾਡੇ ਬੰਦੇ ਜੋ ਕਹਿਣਗੇ ਉਹ ਖੀਰ ਹੈ, ਸਾਡੇ ਬੰਦਿਆਂ ਨੇ ਜੋ ਕਹਿਤਾ, ਸਾਡੇ ਐਮਐਲਏ ਨੇ ਜੋ ਕਹਿਤਾ ਉਹ ਖੀਰ ਹੈ, ਤੁਸੀਂ ਆਪਣਾ ਕੰਮ ਕਰੋ, ਤੁਸੀਂ ਆਪਣਾ ਹੋਰ ਥਾਂ ਜਾ ਕੇ ਕੰਮ ਕਰੋ। ਇਹ ਬਣਦਾ। ਇਹਦਾ ਮਤਲਬ ਕਿ ਅਸੀਂ ਨਹੀਂ ਪਰਵਾਹ ਕਰਦੇ ਕਿ ਸਾਡਾ ਬੰਦਾ ਗਲਤ ਹੈ ਕਿ ਸਹੀ ਹੈ, ਅਸੀਂ ਨਹੀਂ ਪਰਵਾਹ ਕਰਦੇ ਕਿ ਸਾਡੇ ਵਿਧਾਇਕ 'ਤੇ ਜੋ ਦੋਸ਼ ਲੱਗ ਰਹੇ ਆ ਉਹ ਸਹੀ ਨੇ ਜਾਂ ਗਲਤ ਨੇ। ਬਸ ਪਾਰਟੀ ਸੈਂਟੀਮੈਂਟ ਜੋ ਕਹਿੰਦਾ ਉਹ ਅਸੀਂ ਉਹਦੇ ਮੁਤਾਬਿਕ ਚੱਲਣਾ ਹੈ, ਜਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਇਸ ਤਾਂ ਧੌਂਸ ਵਿਖਾਉਣੀ ਹੈ, ਅਸੀਂ ਤਾਂ ਇੱਦਾਂ ਹੀ ਕਰਨੇ ਆ, ਜੋ ਕਰਨਾ ਜੋ ਕਰ ਲਾ। ਸੋ ਇਹ ਇੱਕ ਮੈਸੇਜ ਗਿਆ ਵਾ। ਔਰ ਇੱਕ ਇਨਕੁਆਇਰੀ ਬਿਠਾਉਣ ਦੀ ਬਜਾਏ, ਦੇਖੋ ਸਰਕਾਰਾਂ ਕੋਲੇ ਇੱਕ ਵਿਧਾਇਕ ਦੀ ਤੇ ਐਸਐਸਪੀ ਦੀ ਲੜਾਈ ਆ ਗਈ, ਮੰਨ ਲਓ ਆਪਾਂ ਨਿਊਟਰਲ ਹੋ ਕੇ ਕਹਿ ਦਿੰਦੇ ਹਾਂ ਕਿ ਇੱਕ ਲੜਾਈ ਹੋ ਗਈ ਜਾਂ ਇੱਕ ਮਾਮਲਾ ਆ ਗਿਆ, ਕਿ ਐਸਐਸਪੀ ਦਾ ਤਬਾਦਲਾ ਕਰ ਦੇਣਾ ਸਰਕਾਰ ਦੀ ਕਾਰਵਾਈ ਨੂੰ ਜਾਇਜ਼ ਕਰਾਰ ਦਿੰਦਾ ਵਾ। ਕਿ ਇਹ ਮੋਰਲ ਸੈੱਟ ਕਰ ਰਹੇ ਹੋ ਤੁਸੀਂ ਹੋਰ ਪੁਲਿਸ ਅਧਿਕਾਰੀਆਂ ਦੀ ਖਾਤਰ। ਔਰ ਇੱਥੇ ਹੋ ਕੀ ਰਿਹਾ ਪੰਜਾਬ ਦੇ ਵਿੱਚ, ਮਾਈਨਿੰਗ ਦੇ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦੇ ਆਲਾ ਅਫਸਰਾਂ ਨੂੰ, ਉੱਚ ਅਫਸਰਾਂ ਨੂੰ ਹਾਈ ਕੋਰਟ ਤੋਂ ਝਾੜਾਂ ਪਈਆਂ ਨੇ। ਆਪਾਂ ਬਹੁਤ ਵਾਰ ਇਸ ਗੱਲ ਦਾ ਜ਼ਿਕਰ ਕੀਤਾ ਵਾ। ਔਰ ਦੂਜੀ ਗੱਲ ਇਹ ਹੈ ਕਿ ਤੁਸੀਂ ਚੱਕ ਕੇ ਤਬਾਦਲਾ ਕਰਤਾ ਤੇ ਪੰਜਾਬ ਪੁਲਿਸ ਦੇ ਸੀਆਈ ਸਟਾਫ ਦੇ ਬੰਦੇ ਜਿਹੜੇ ਸਸਪੈਂਡ ਕਰਤੇ, ਕਿ ਉਹਨਾਂ ਨੂੰ ਡਿਊਟੀ ਤੋਂ ਕਿਉਂ ਹਟਾਇਆ ਗਿਆ? ਕਿ ਉਹਨਾਂ ਦਾ ਕਸੂਰ ਸੀਗਾ ਕਿ ਉਹਨਾਂ ਨੇ ਰੇਡ ਮਾਰ ਕੇ ਬੰਦੇ ਫੜੇ ਜਾਂ ਉਹਨਾਂ ਨੇ ਕਾਨੂੰਨ ਦੇ ਮੁਤਾਬਕ ਕਾਰਵਾਈ ਕੀਤੀ? ਕੋਈ ਜਾਂਚ ਨਹੀਂ ਕੀਤੀ, ਕੋਈ ਅਕਾਊਂਟੇਬਿਲਟੀ ਨਹੀਂ, ਕੋਈ ਜਵਾਬਦੇਹੀ ਨਹੀਂ। ਜੋ ਕਰਤਾ ਬਸ ਕਰਤਾ, ਜੋ ਕਰਤਾ ਉਹ ਅਖੀਰ ਹੈ, ਜੋ ਕਰਤਾ ਉਹ ਸੱਚ ਹੈ। ਕਿ ਇਸ ਤਰ੍ਹਾਂ ਤੈਅ ਕਰੋਗੇ ਤੁਸੀਂ? ਔਰ ਤੁਹਾਡੇ ਜਿਹੜੇ ਵਿਧਾਇਕ ਨੇ, ਆ ਪਿਛਲੇ ਦਿਨੀ ਕੀ ਹੋਇਆ ਵਾ, ਅਮੋਲਕ ਸਿੰਘ ਜੈਤੋ ਦੇ ਵਿਧਾਇਕ ਨੇ, ਔਰ ਕਿਸ ਤਰੀਕੇ ਦੇ ਨਾਲ ਗੱਲ ਕਰ ਰਹੇ ਸੀਗੇ ਉਹ ਐਸਐਸਪੀ ਮਾਫ ਕਰਨਾ ਚੰਡੀਗੜ੍ਹ ਪੁਲਿਸ ਦੇ ਨਾਲ। ਔਰ ਤੁਹਾਡੇ ਹੀ ਸਰਕਾਰ ਦਾ ਵਿਧਾਇਕ ਜਲੰਧਰ ਸੈਂਟਰਲ ਤੋਂ ਰਮਨ ਅਰੋੜਾ ਵਾ, ਉਹਦਾ ਆਰਗੂਮੈਂਟ ਹੋ ਗਿਆ ਇੱਕ ਡਿਪਟੀ ਕਮਿਸ਼ਨਰ ਆਫ ਪੁਲਿਸ ਨਰੇਸ਼ ਕੁਮਾਰ ਡੋਗਰਾ ਦੇ ਨਾਲ। ਕਿਹੜੀ ਗੱਲ ਨੂੰ ਲੈ ਕੇ? ਇੱਕ ਦੁਕਾਨਾਂ ਦੇ ਮਾਮਲੇ ਨੂੰ ਲੈ ਕੇ। ਇਹ ਜਿਹੜੇ ਅਰੋੜਾ ਸਾਹਿਬ ਸੀਗੇ ਇਹ ਸੀਗੇ ਇੱਕ ਜਿਹੜਾ ਉੱਥੋਂ ਦਾ ਕੋਈ ਕਲੋਥ ਮਰਚੈਂਟ ਹੈ, ਜਿਹੜੇ ਡੋਗਰਾ ਸਾਹਿਬ ਸੀਗੇ ਉੱਥੇ ਸੀਗੇ। ਕਾਫੀ ਕਾਹ ਸੁਣੀ ਹੋਗੀ। ਤੁਹਾਡੇ ਕਿੰਨੇ ਵਿਧਾਇਕ ਨੇ ਜਿਨ੍ਹਾਂ ਦੀਆਂ ਅਫਸਰਸ਼ਾਹੀ ਦੇ ਨਾਲ ਟਸਲਾਂ ਦੀ ਗੱਲ ਸੁਣਦੇ ਆ? ਜਿਹੜੇ ਅੱਜ ਦੇ ਸਪੀਕਰ ਸਾਹਿਬ ਨੇ, ਇਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਕਿਹਾ ਸੀ ਯੈਸ ਆਈ ਐਮ ਦਾ ਗਵਰਨਮੈਂਟ। ਇਹ ਡੀਸੀ ਸਾਹਿਬ ਨੂੰ ਸਿੱਧੇ ਹੋਏ ਖੜੇ ਸੀਗੇ। ਸੋ ਸਰਕਾਰਾਂ ਦਾ ਕੰਮ, ਐਮਐਲਏ ਦੇ ਵਿਧਾਇਕਾਂ ਦਾ ਕੰਮ ਜਿਹੜਾ ਵਾ ਉਹ ਸਰਕਾਰ ਨੂੰ ਚਲਾਉਣਾ ਹੈ। ਉਹ ਇਹ ਨਹੀਂਗਾ ਕਿ ਅਫਸਰਸ਼ਾਹੀ ਤੇ ਰੋਹ ਮਾਰਨਾ। ਫਿਰ ਤਾਂ ਉਹੀ ਗੱਲ ਹੋ ਗਈ ਨਾ ਕਿ ਤੁਸੀਂ ਲੋਕਾਂ ਦੇ ਨਾਲ ਇਨਕਲਾਬ ਦਾ ਵਾਅਦਾ ਕੀਤਾ ਸੀਗਾ ਤੇ ਇਹੀ ਇਲਜ਼ਾਮ ਤੁਸੀਂ ਅਕਾਲੀ ਕਾਂਗਰਸੀਆਂ ਤੇ ਲਾਉਂਦੇ ਰਹੇ ਕਿ ਉਹ ਦਬਕੇ ਮਾਰਦੇ ਨੇ, ਆਪਦੇ ਬੰਦਿਆਂ ਤੇ ਕਾਰਵਾਈਆਂ ਨਹੀਂ ਹੋਣ ਦਿੰਦੇ, ਦੂਜਿਆਂ ਦੇ ਝੂਠੇ ਪਰਚੇ ਦਰਜ ਕਰਾਉਂਦੇ ਆ। ਮਤਲਬ ਕਿ ਉਹੀ ਗੱਲਾਂ ਤੁਸੀਂ ਹੁਣ ਆਪ ਕਰ ਰਹੇ ਹੋ, ਉਹੀ ਦੋਸ਼ ਤੁਹਾਡੇ ਤੇ ਲੱਗ ਰਹੇ ਆ। ਸੋ ਮਾਮਲਾ ਵੱਧਦਾ ਜਾ ਰਿਹਾ ਤੇ ਗਵਰਨਰ ਨੇ ਫੇਰ ਉਲਝਾ ਲੈਣਾ ਵਾ। ਤੇ ਗਵਰਨਰ ਨੇ ਆਪਦੀ ਮਨਵਾਈ ਹੈ ਪੰਜਾਬ ਸਰਕਾਰ ਤੋਂ, ਇਹ ਗੱਲ ਨਹੀਂ ਭੁੱਲਣੀ ਚਾਹੀਦੀ। ਗਵਰਨਰ ਨੇ ਆਪਦੀ ਕਿਵੇਂ ਮਨਵਾਈ ਹੈ ਪੰਜਾਬ ਸਰਕਾਰ ਤੋਂ? ਕਿਉਂਕਿ ਪਹਿਲਾਂ ਉਹਨਾਂ ਨੇ ਕਿਹਾ ਕਰਜ਼ੇ ਦਾ ਹਿਸਾਬ ਦਿਓ, ਇਹ ਕਹਿੰਦੇ ਕਿ ਨਹੀਂ ਅਸੀਂ 3 ਕਰੋੜ ਲੋਕਾਂ ਨੂੰ ਜਵਾਬ ਦੇ ਜਾਂ ਅਸੀਂ ਹਿਸਾਬ ਦੇਵਾਂਗੇ। ਫਿਰ ਇਹਨਾਂ ਨੇ ਹਿਸਾਬ ਦਿੱਤਾ ਵਾ। ਇਸ ਤਰ੍ਹਾਂ ਹੋਰ ਵੀ ਕਈ ਮਸਲਿਆਂ ਦੇ ਵਿੱਚ, ਔਰ ਉਹ ਸ਼ਰੇਆਮ ਇੱਕ ਪਾਸੇ ਕੰਟਰਾਡਿਕਸ਼ਨ ਰੱਖ ਕੇ ਚੱਲਦੇ ਨੇ ਪੰਜਾਬ ਦੇ ਮੁੱਖ ਮੰਤਰੀ ਮਾਨ ਸਾਹਿਬ, ਤੇ ਦੂਜੇ ਪਾਸੇ ਉਹਨਾਂ ਦੀਆਂ ਗੱਲਾਂ ਵੀ ਮੰਨਦੇ ਨੇ, ਉਹਨਾਂ ਨੂੰ ਜਵਾਬ ਵੀ ਦਿੰਦੇ ਨੇ। ਜਾਂ ਤਾਂ ਫਿਰ ਤੁਸੀਂ ਲੜੋ ਨਾ ਲੜਾਈ, ਫੈਡਰਲਿਜ਼ਮ ਦੀ ਲੜਾਈ ਲੜੋ ਸਿੱਧੇ ਹੋ ਕੇ ਕਿ ਅਸੀਂ ਨਹੀਂ ਜਵਾਬ ਦੇਣਾ, ਜਿਹੜੇ ਕੰਮਾਂ 'ਚ ਅਸੀਂ ਦੇਵਾਂਗੇ ਜਵਾਬ ਦੇਵਾਂਗੇ। ਫਿਰ ਜਾਂ ਦਿੱਲੀ 'ਤੇ ਪਾਵਰਾਂ ਖੋਈਆਂ ਜਾਂਦੀਆਂ, ਉੱਥੇ ਬੋਲਦੇ ਹੋ, ਪੰਜਾਬ 'ਚ ਕਿਉਂ ਨਹੀਂ ਬੋਲਦੇ? ਸੋ ਉਹ ਲੜਾਈ ਕਿਤੇ ਨਜ਼ਰ ਨਹੀਂ ਆਉਂਦੀ ਇਹਨਾਂ ਦੀ। ਸੋ ਦੇਖਦੇ ਹਾਂ ਕਿ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਕੀ ਬਣਦਾ ਵਾ। ਪਰ ਅਸਲ ਦੇ ਵਿੱਚ ਸਰਕਾਰ ਦੇ ਜਿਹੜੇ ਵਿਧਾਇਕ ਨੇ ਉਹ ਕਈ ਥਾਈਂ ਅਨਾੜੀ ਸਾਬਤ ਹੋ ਜਾਂਦੇ ਆ। ਔਰ ਇਹ ਨਹੀਂ ਹੁੰਦਾ ਕਿ ਇੱਕ ਵਿਧਾਇਕ ਦੀ ਤੇ ਇੱਕ ਐਸਐਸਪੀ ਦੀ ਟਸਲ ਹੋ ਗਈ ਤੇ ਤੁਸੀਂ ਐਸਐਸਪੀ ਦਾ ਤਬਾਦਲਾ ਕਰ ਦਿੱਤਾ ਤੇ ਵਿਧਾਇਕ ਨੂੰ ਠਾਰ ਦਿੱਤਾ। ਨਹੀਂ, ਤੁਸੀਂ ਐਗਜ਼ਾਮਪਲ ਸੈੱਟ ਕਰ ਰਹੇ ਹੋ। ਕੋਈ ਪਲੇਟਫਾਰਮ, ਕੋਈ ਮੰਚ ਉਸਾਰੋ ਜਿਹਦੇ ਨਾਲ ਵਿਧਾਇਕਾਂ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨਾਂ ਦੀ ਅਫਸਰਸ਼ਾਹੀ ਦੇ ਨਾਲ ਟਸਲ, ਡੀਸੀ, ਐਸਡੀਐਮ ਜਾਂ ਹੋਰ ਲੋਕਾਂ ਦੇ ਨਾਲ ਜਿਹੜੀ ਟਸਲ ਹੈ ਉਹਨੂੰ ਨਿਬੇੜਾ ਕਰੋ ਉਹਦਾ। ਜੇਕਰ ਇੱਕ ਪਾਸੜ ਕਾਰਵਾਈ ਕਰੋਗੇ ਤਾਂ ਲੋਕ ਤੁਹਾਨੂੰ ਕਾਂਗਰਸੀਆਂ ਤੇ ਅਕਾਲੀਆਂ ਵਾਲੇ ਜਿਹੜੇ ਰਾਹ ਦੇ ਵਿੱਚ ਉਸੇ ਰਾਹ ਹੀ ਲੰਘਾਉਣਗੇ ਜਿਹੜੇ ਰਾਹ ਉਹਨਾਂ ਨੂੰ ਲੰਘਾਉਂਦੇ ਰਹੇ ਆ। ਸੋ ਸੋਸ਼ਲ ਮੀਡੀਆ 'ਤੇ ਜਿਹੜੇ ਵੀ ਦੋਸ਼ ਲਾਏ ਗਏ ਸੀ ਉਹ ਐਸਐਸਪੀ ਸਾਹਿਬ ਨੇ ਨਹੀਂ ਸੀ ਦਿੱਤੇ, ਮੈਂ ਇੱਥੇ ਸਾਫ਼ ਕਰ ਦਿਆਂ। ਔਰ ਗਵਰਨਰ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਇਸ ਮਾਮਲੇ ਦੇ ਉੱਤੇ ਜਿਹੜੀ ਰਿਪੋਰਟ ਆ ਉਹ ਤੁਸੀਂ ਮੈਨੂੰ ਦੇਣੀ ਹੈ। ਤੇ ਹੁਣ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਇੱਕ ਹੋਰ ਜਿਹੜਾ ਉਲਝਾਅ ਵਾ ਉਹ ਸੰਵਿਧਾਨਕ ਤੌਰ 'ਤੇ ਪੈ ਗਿਆ ਵਾ।
ਸਵਾਲ ਇਹ ਪੈਦਾ ਹੋ ਗਿਆ ਕਿ ਕਿਤੇ ਵਿਧਾਇਕ ਦੇ ਜੀਜੇ ਨੂੰ ਬਚਾਉਂਦੀ ਆਮ ਆਦਮੀ ਪਾਰਟੀ ਦੀ ਸਰਕਾਰ ਖੁਦ ਹੀ ਨਾ ਫਸ ਜਾਵੇ, ਕਿਉਂਕਿ ਹੁਣ ਰਾਜਪਾਲ ਸਾਹਿਬ ਨੂੰ ਵੀ ਕਹਿ ਰਹੇ ਨੇ ਕਿ ਕੇਂਦਰ ਕੋਲੇ ਜਾ ਕੇ ਸਾਡਾ ਮਸਲਾ ਹੱਲ ਕਰਾਓ। ਹਾਲਾਂਕਿ ਉਹ ਕੋਈ ਸੂਤਰਧਾਰ ਨਹੀਂ ਹੈ, ਉਹਨਾਂ ਦਾ ਕੰਮ ਸਿਰਫ ਸਰਕਾਰ ਨੂੰ ਅਬਜ਼ਰਵ ਕਰਨਾ ਵਾ, ਸਰਕਾਰ ਨੂੰ ਰਾਏ ਦੇਣਾ, ਕੰਸਲਟ ਕਰਨਾ। ਪਰ ਉਹ ਵੀ ਅੱਗੇ ਆ ਕੇ ਥੋੜ੍ਹਾ ਜਿਹਾ ਹੋਰ ਦਿਲਚਸਪੀਆਂ ਲੈ ਰਹੇ ਨੇ। ਇਸ ਬਾਬਤ ਆਪਾਂ ਬਹੁਤ ਵਾਰ ਜ਼ਿਕਰ ਕੀਤਾ ਔਰ ਸਾਲ ਕੁ ਪਹਿਲਾਂ ਤਕਰੀਬਨ ਇਹ ਰਿਪੋਰਟ ਪਾਤੀ ਸੀ ਪੰਜਾਬੀ ਰੇਡੀਓ USA ਤੇ ਕਿ ਇਸ ਗਵਰਨਰ ਨੇ ਪੰਜਾਬ ਸਰਕਾਰ ਨੂੰ ਟਿਕਣ ਨਹੀਂ ਦੇਣਾ। ਪਰ ਜੇ ਮੌਕੇ ਹੀ ਪੰਜਾਬ ਸਰਕਾਰ ਦੇ ਰਹੀ ਹੈ ਤਾਂ ਉਹਦੇ ਵਿੱਚ ਗਵਰਨਰ ਨੇ ਤਾਂ ਫਿਰ ਮੌਕਾ ਜਿਹੜਾ ਉਹ ਸਮੇਂ ਦੀ ਜਿਹੜੇ ਤਲਾਸ਼ 'ਚ ਰਹਿੰਦੇ ਨੇ ਉਹਨਾਂ ਨੇ ਮੌਕੇ 'ਤੇ ਚੌਕਾ ਤਾਂ ਠੋਕਣਾ ਹੀ ਹੈ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ